बिस्मिल्लाहिर्रहमानिर्रहीम। अलियास घुमण मुहम्मद अलियास घुमण 25 अगस्त 1961 ਨੂੰ ਗੁਜਰਾਂਵਾਲਾ ਦੀ ਤਹਿਸੀਲ ਵਜ਼ੀਰਾਬਾਦ ਦੇ ਪਿੰਡ ਚੱਕ ਸਤੀਆ ਵਿੱਚ ਚੌਧਰੀ ਸਰਦਾਰ ਖਾਨ ਘੁਮਣ ਦੇ ਘਰ ਪੈਦਾ ਹੋਏ। ਮੈਟ੍ਰਿਕ ਗੌਰਮੈਂਟ ਹਾਈ ਸਕੂਲ ਸੋਧਰਾ ਤੋਂ 1977 ਵਿੱਚ ਪਾਸ ਕੀਤਾ ਤੇ BSc ਲਈ ਗੌਰਮੈਂਟ ਕਾਲਜ ਲਾਹੌਰ ਵਿੱਚ ਦਾਖਲ ਹੋਏ। ਦਾਊਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਰਾਚੀ ਤੋਂ 1985 ਵਿੱਚ BE ਇਲੈਕਟ੍ਰੋਨਿਕਸ ਇੰਜੀਨੀਅਰਿੰਗ ਪਾਸ ਕਰਕੇ ਵਾਪਡਾ ਵਿੱਚ ਅਸਿਸਟੈਂਟ ਡਾਇਰੈਕਟਰ ਹੋ ਗਏ। ਕਰਾਚੀ ਵਿੱਚ ਤਾਲੀਮ ਦੇ ਦੌਰਾਨ ਉਹਨਾਂ ਦੇ ਮਨ ਵਿੱਚ ਪੰਜਾਬੀ ਜ਼ੁਬਾਨ ਤੇ ਅਦਬ ਨਾਲ ਮੁਹੱਬਤ ਦੇ ਦੀਵੇ ਰੋਸ਼ਨ ਹੋਏ। ਉੱਥੋਂ 2 ਰਸਾਲੇ ਸਰ ਤੇ ਸੋਹਣੀ ਧਰਤੀ ਸ਼ੁਰੂ ਕੀਤੇ। ਮੁਲਾਜ਼ਮਤ ਦੇ ਨਾਲ ਨਾਲ ਘੁੰਮਣ ਇਲਮੀ ਅਦਬੀ ਤੇ ਤਹਿਕੀਕੀ ਸਰਗਰਮੀਆਂ ਵੀ ਜਾਰੀ ਰੱਖ ਰਹੇ ਸਨ। ਉਹ ਮਹੀਨਾਵਾਰ ਰਵੇਲ ਦੇ ਐਜ਼ਾਜ਼ੀ ਚੀਫ ਐਡੀਟਰ ਨੇ। ਬਾਲਾਂ ਲਈ ਪੰਜਾਬੀ ਰਸਾਲਾ ਮੀਠੀ ਵੀ ਉਹਨਾਂ ਦੀ ਇਦਾਰਤ ਵਿੱਚ ਛਪ ਰਿਹਾ ਹੈ। ਉਹ ਪੰਜਾਬੀ ਸਾਇੰਸ ਬੋਰਡ ਦੇ ਬਾਨੀ ਤੇ ਚੇਅਰਮੈਨ ਵੀ ਨੇ। ਹਾਲ ਵਿੱਚ ਹੀ ਉਹਨਾਂ ਨੇ ਤਬਾਤ ਤੇ ਸ਼ੋਬੇ ਵਿੱਚ ਪੰਜਾਬੀ ਕੰਪਿਊਟਰ ਨੂੰ ਵੀ ਮੁਤਾਰਫ ਕਰਾਇਆ ਤੇ ਘੁੰਮਣ ਇੱਕ ਕਹਾਣੀਕਾਰ ਨੇ। ਉਹਨਾਂ ਦੀਆਂ ਕਹਾਣੀਆਂ ਅਦਬੀ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਸੇਬ ਦਾ ਬਿਹਤਰੀਨ ਨਮੂਨਾ ਹੁੰਦੀਆਂ ਨੇ। ਹੁਣ ਤੀਕਰ ਉਹਨਾਂ ਦੀਆਂ ਕਈ ਕਿਤਾਬਾਂ ਸ਼ਾਇਆ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਭਗਵਾਨ ਸ਼ਿਕਾਰੀ, ਰੇਡਾਰ ਸਾਇੰਸ, ਮੁੱਢਲੀ ਹਿਸਾਬ ਬਾਲਾਂ ਲਈ, ਜਾਨਵਰ ਬਾਤਾਂ, ਲੋਕ ਕਹਾਣੀਆਂ, ਪੁਰਾਣਾ ਪਿੰਡ ਨਾਵਲਟ, ਘਰ ਵਾਲੀ ਨਾਵਲਟ ਤੇ ਵਾਹ ਵੈਲੀਆਂ ਨਾਵਲ ਖਾਸ ਤੌਰ 'ਤੇ ਜ਼ਿਕਰ ਦੇ ਕਾਬਲ ਹੈ। ਇਹ 20ਵੀਂ ਸਦੀ ਦੇ ਮਸ਼ਹੂਰ ਆਮਰ ਹਿਟਲਰ ਦੇ ਅਰੂਜ ਦੇ ਦਿਨ ਸਨ। ਹਿਟਲਰ ਨੇ ਜਰਮਨ ਗੱਭਰੂਆਂ ਨੂੰ ਇੱਕ ਪੱਕ ਕਰਾ ਦਿੱਤਾ ਸੀ ਕਿ ਉਹਨਾਂ ਦਾ ਤਲਕ ਦੁਨੀਆ ਦੀ ਸਭ ਤੋਂ ਵਧੀਆ ਕੌਮ ਨਾਲ ਸੀ। ਇਸ ਲਈ ਸਾਰੇ ਜੱਗ ਉੱਤੇ ਹੁਕਮਰਾਨੀ ਕਰਨ ਦਾ ਹੱਕ ਸਿਰਫ ਜਰਮਨਾਂ ਨੂੰ ਹੀ ਹੈ। ਜਰਮਨਾਂ ਨੂੰ ਆਪਣੇ ਖਾਲਸ ਖੂਨ ਉੱਤੇ ਡਾਢਾ ਮਾਣ ਸੀ। ਉਹ ਅੰਗਰੇਜ਼ਾਂ ਨੂੰ ਵੀ ਆਪਣੇ ਤਿਲ ਤੇ ਨਹੀਂ ਸਮਝਦੇ ਸਨ। ਉਸ ਵੇਲੇ ਅੰਗਰੇਜ਼ ਅੱਧੀ ਦੁਨੀਆ ਉੱਤੇ ਰਾਜ ਕਰ ਰਿਹਾ ਸੀ। ਇਸ ਲਈ ਕੁਦਰਤੀ ਤੌਰ 'ਤੇ ਜਰਮਨੀ ਦਾ ਬਰਤਾਨੀਆ ਨਾਲ ਮੱਥਾ ਲੱਗਣਾ ਪੱਕਾ ਯਕੀਨੀ ਹੋ ਗਿਆ। 1930 ਤੋਂ ਪਿੱਛੋਂ ਇਹ ਜਰਮਨੀ ਨੇ ਇੱਕ ਵਾਰੀ ਫਿਰ ਆਪਣੀਆਂ ਫੌਜਾਂ ਨੂੰ ਨਵੇਂ ਅਸਲੇ ਬਾਰੂਦ ਨਾਲ ਮੁਸੱਲਾ ਕਰਕੇ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਵੇਲੇ ਹਰ ਪਾਸੇ ਡਾਢੀ ਤਰਥੱਲੀ ਪੈ ਗਈ ਜਦੋਂ ਸੈਂਕੜਿਆਂ ਬੰਬਾਰ ਤੇ ਲੜਾਕੇ ਜੰਗੀ ਹਵਾਈ ਜਹਾਜ਼ ਤਿਆਰ ਕਰਕੇ ਜਰਮਨੀ ਦੁਨੀਆ ਦੀ ਸਭ ਤੋਂ ਤਗੜੀ ਏਅਰ ਫੋਰਸ ਦਾ ਮਾਲਕ ਬਣ ਗਿਆ। ਕਈ ਬਰੇ-ਆਜ਼ਮਾਂ ਵਿੱਚ ਦੂਰ ਦੂਰ ਤੱਕ ਖਿਲਰੇ ਬਰਤਾਨਵੀ ਰਾਜ ਦਾ ਤਖਤ ਯਾਨੀ ਲੰਦਨ ਹਰ ਵੇਲੇ ਜਰਮਨ ਬੰਬਾਰਾਂ ਦੇ ਨਿਸ਼ਾਨੇ ਵਿੱਚ ਆ ਗਿਆ। ਇਸ ਖਬਰ ਨੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਤੇ ਉਹਦੇ ਫੌਜੀ ਜਰਨੈਲਾਂ ਦੀ ਨੀਂਦ ਹਰਾਮ ਕਰ ਦਿੱਤੀ। ਜਰਮਨ ਬੰਬਾਰਾਂ ਦੇ ਹਮਲੇ ਦੇ ਡਰ ਪਰ ਅੰਗਰੇਜ਼ ਕਾਰੀਗਰਾਂ ਇੰਨੀ ਮਿਹਨਤ ਕੀਤੀ ਕਿ ਛੇਤੀ ਰਾਇਲ ਏਅਰ ਫੋਰਸ ਕੋਲ ਅਜਿਹੇ ਲੜਾਕਾ ਹਵਾਈ ਜਹਾਜ਼ ਮੌਜੂਦ ਸਨ ਜਿਨ੍ਹਾਂ ਵਿੱਚ 8 ਮਸ਼ੀਨ ਗੰਨਾਂ ਲਾਈਆਂ ਜਾ ਸਕਦੀਆਂ ਸਨ ਤੇ ਉਹਨਾਂ ਦੀ ਜ਼ਬਰਦਸਤ ਮਾਰ ਤੋਂ ਦੁਸ਼ਮਣ ਬੰਬਾਰਾਂ ਦਾ ਬਚਣਾ ਔਖਾ ਸੀ। ਫਿਰ ਅੰਗਰੇਜ਼ਾਂ ਨੂੰ ਜਰਮਨੀ ਦੇ ਅਚਾਨਕ ਹਵਾਈ ਹਮਲੇ ਦਾ ਧੜਕਾ ਲੱਗਿਆ ਰਹਿੰਦਾ ਸੀ ਕਿਉਂ ਜੇ ਮਸਲਾ ਇਹ ਸੀ ਕਿ ਇਹੋ ਜਿਹੇ ਹਵਾਈ ਜਹਾਜ਼ਾਂ ਤੇ ਉਹਨਾਂ ਨੂੰ ਉਡਾਉਣ ਵਾਲੇ ਅਜੇ ਗਿਣਤੀ ਵਿੱਚ ਘੱਟ ਸਨ। ਜਦ ਕਿ ਲੋੜ ਇਹ ਸੀ ਕਿ ਭਈ ਘੱਟੋ ਘੱਟ ਇੱਕ ਹਵਾਈ ਦਸਤਾ ਹਰ ਵੇਲੇ ਬਰਤਾਨਵੀ ਬੰਦਰਗਾਹਾਂ ਦੀ ਰਾਖੀ ਕਰਨ ਲਈ ਹਵਾ ਵਿੱਚ ਮੌਜੂਦ ਰਵੇ। ਉਸ ਵੇਲੇ ਤੀਕਰ ਇੰਜ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਕੋਈ ਅਜਿਹੀ ਸ਼ੈ ਡਾਢੀ ਜ਼ਰੂਰੀ ਜਾਪੀ ਜਿਹੜੀ ਵੈਰੀ ਬੰਬਾਰਾਂ ਦੇ ਹਵਾਈ ਹਮਲੇ ਤੋਂ ਇੰਨਾ ਚਿਰ ਪਹਿਲਾਂ ਖਬਰ ਦੇਵੇ ਕਿ ਹਵਾਈ ਅੱਡਿਆਂ ਉੱਤੇ ਤਿਆਰ ਖਲੋਤੇ ਪਾਇਲਟ ਆਪਣੇ ਜਹਾਜ਼ਾਂ ਨੂੰ ਉਹਨਾਂ ਦੇ ਮੁਕਾਬਲੇ ਲਈ ਹਵਾ ਵਿੱਚ ਲਿਆ ਸਕਣ। ਕਿੰਨੇ ਚਿਰ ਤੀਕਰ ਬਰਤਾਨਵੀ ਸਾਇੰਸਦਾਨ ਇੱਕ ਅਜਿਹੀ ਮਸ਼ੀਨ ਦੀ ਇਜਾਦ ਕਰਨ ਦਾ ਯਤਨ ਕਰਦੇ ਰਹੇ ਜਿਹਦੇ ਵਿੱਚੋਂ ਨਿਕਲਣ ਵਾਲੀ ਮੌਤ ਸ਼ੁਆ ਯਾਨੀ ਡੈਥ ਰੇਜ਼ ਉਹਨਾਂ ਦੇ ਖਿਆਲ ਮੁਜਬ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਸ਼ੈ ਨੂੰ ਮਲੀਆ ਮੇਟ ਕਰ ਦੇਵੇਗੀ। ਇਹ ਤਜਰਬੇ ਤਾਂ ਉੱਕਾ ਹੀ ਨਾਕਾਮ ਰਹੇ ਪਰ 1935 ਵਿੱਚ ਇੱਕ ਬਰਤਾਨਵੀ ਸਾਇੰਸਦਾਨ ਸਰ ਵਾਸਟਨ ਵਾਟ ਆਪਣੇ ਤਜਰਬਿਆਂ ਦੇ ਵਿਚਕਾਰ ਰੱਬ ਸਬੱਬੀ ਇੱਕ ਅਜਿਹੀ ਮਸ਼ੀਨ ਬਣਾਉਣ ਵਿੱਚ ਕਾਮਯਾਬ ਹੋ ਗਏ ਜਿਹਦੇ ਵਿੱਚੋਂ ਨਿਕਲਣ ਵਾਲੀਆਂ ਸ਼ੁਆਵਾਂ ਸਕਿੰਟਾਂ ਵਿੱਚ ਦੂਰ ਦੀਆਂ ਸ਼ੈਵਾਂ ਨਾਲ ਟਕਰਾ ਕੇ ਵਾਪਸ ਆ ਜਾਂਦੀਆਂ ਤੇ ਉਹਨਾਂ ਉੱਤੇ ਭੈੜੇ ਮੌਸਮ ਜਾਂ ਹਨੇਰੇ ਦਾ ਵੀ ਕੋਈ ਅਸਰ ਨਹੀਂ ਸੀ ਹੁੰਦਾ। ਸਰ ਵਾਸਟਨ ਵਾਟ ਨੇ ਇਸ ਹੈਰਾਨ ਕਰ ਦੇਣ ਵਾਲੀ ਮਸ਼ੀਨ ਦਾ ਨਾਂ ਰੇਡੀਓ ਲੋਕੇਸ਼ਨ ਸਿਸਟਮ ਰੱਖਿਆ। ਇਹ ਕਾਢ ਜੰਗੀ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੋਈ। ਇਸ ਲਈ ਇੰਗਲੈਂਡ ਵਾਲਿਆਂ ਛੇਤੀ ਹੀ ਚੋਖੇ ਲੁਕਵੇਂ ਤਰੀਕੇ ਨਾਲ ਆਪਣੀਆਂ ਲਹਿੰਦੀਆਂ ਬੰਦਰਗਾਹਾਂ ਦੇ ਨਾਲ ਇਹੋ ਜਿਹੇ ਸਿਸਟਮ ਨੂੰ ਚਲਾਉਣ ਵਿੱਚ 5 ਸਟੇਸ਼ਨ ਕੈਂਪ ਕਰ ਦਿੱਤੇ ਜਿਹੜੇ ਬਾਅਦ ਵਿੱਚ ਚੈਨ ਹੋਮ ਦੇ ਨਾਂ ਨਾਲ ਮਸ਼ਹੂਰ ਹੋਏ। ਬਰਤਾਨੀਆ ਨੇ ਦੂਜੀ
ਆਲਮੀ ਜੰਗ ਦੇ ਸ਼ੁਰੂ ਹੁੰਦਿਆਂ ਹੀ ਸਾਰੀ ਆਪਣੀਆਂ ਲਹਿੰਦੀਆਂ ਸਰਹੱਦਾਂ ਦੇ ਨਾਲ ਚੈਨ ਹੋਮ ਸਟੇਸ਼ਨਾਂ ਦੀ ਗਿਣਤੀ ਵਧਾ ਦਿੱਤੀ। ਫਿਰ 1940 ਵਿੱਚ ਜਦੋਂ ਫਰਾਂਸ ਵੀ ਇਸ ਆਲਮੀ ਜੰਗ ਵਿੱਚ ਕੁੱਦ ਪਿਆ ਤੇ ਬਰਤਾਨੀਆ ਨੂੰ ਵੀ ਆਪਣੀ ਜਨੂਬੀ ਬੰਦਰਗਾਹਾਂ ਵੱਲ ਵੀ ਅਜੇ ਕਈ ਸਟੇਸ਼ਨ ਕਾਇਮ ਕਰਨੇ ਪੈ ਗਏ। ਬਰਤਾਨੀਆ ਨੇ ਇਸ ਮੁੱਢਲੇ ਰਡਾਰ ਸਿਸਟਮ ਨੂੰ ਬਹੁਤ ਰਾਜ਼ਦਾਰੀ ਨਾਲ ਜੰਗ ਦੇ ਇੱਕ ਖਤਰੇ ਦੇ ਹਥਿਆਰ ਦੇ ਤੌਰ ਤੇ ਵਰਤਿਆ, ਪਰ ਪਹਿਲਾ ਰਡਾਰ ਸਿਸਟਮ ਭਾਵੇਂ ਅੱਜ ਕੱਲ੍ਹ ਦੇ ਰਡਾਰ ਨਾਲੋਂ ਬਹੁਤ ਸਾਦਾ ਤੇ ਘੱਟ ਰੇਂਜ ਵਾਲਾ ਸੀ, ਇਹਦੀ ਵੇਲੇ ਸਿਰ ਮਦਦ ਪਾਰੋਂ ਰਾਇਲ ਏਅਰ ਫੋਰਸ ਨੂੰ ਦੂਰ ਪਾਰ ਇੰਗਲਿਸਤਾਨ ਉੱਤੋਂ ਉੱਡਦੇ ਆਉਂਦੇ ਜਰਮਨ ਫਾਈਟਰਾਂ ਤੇ ਬੰਬਾਰਾਂ ਦਾ ਉਦੋਂ ਹੀ ਪਤਾ ਲੱਗ ਜਾਂਦਾ ਸੀ ਜਦੋਂ ਅਜੇ ਉਹ ਬਰਤਾਨਵੀ ਸਰਹੱਦ ਤੋਂ ਬਹੁਤ ਦੂਰ ਹੁੰਦੇ। ਇਸ ਲਈ ਬਰਤਾਨਵੀ ਲੜਾਕੇ ਹਵਾਈ ਜਹਾਜ਼ ਇਹਨਾਂ ਹੱਲਾ ਬੋਲਣ ਵਾਲਿਆਂ ਨਾਲ ਭੇੜ ਕਰਨ ਲਈ ਫਿਜ਼ਾ ਵਿੱਚ ਆਉਣ ਯੋਗ ਹੋ ਜਾਂਦੇ। ਕਈ ਵਾਰੀ ਬਰਤਾਨਵੀ ਰਾਖੇ ਹਵਾਈ ਜਹਾਜ਼ ਜਰਮਨ ਹਮਲਾਵਰਾਂ ਨੂੰ ਰਾਹ ਵਿੱਚ ਡੱਕ ਕੇ ਤਬਾਹ ਕਰ ਦਿੰਦੇ ਜਾਂ ਉਹਨਾਂ ਨੂੰ ਪਿੱਛਾ ਪਰਤਣ ਤੇ ਮਜਬੂਰ ਕਰ ਦਿੰਦੇ। ਇਸ ਇਜਾਦ ਨੇ ਜਰਨੈਲਾਂ ਨੂੰ ਡਾਢਾ ਪਰੇਸ਼ਾਨ ਕਰ ਦਿੱਤਾ। ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹਨਾਂ ਦੇ ਖੁਫੀਆ ਹਵਾਈ ਹਮਲਿਆਂ ਦੀ ਕੌਣ ਮੁਖਬਰੀ ਕਰ ਦਿੰਦਾ ਹੈ। ਦੂਜੇ ਪਾਸੇ ਬਰਤਾਨਵੀ ਫਜ਼ਾਈਆ ਦੇ ਬੰਬਾਰ ਤਿਆਰੇ ਸਮੁੰਦਰ ਵਿੱਚ ਦੂਰ ਦੁਰਾਡੇ ਤਰਦੇ ਦੁਸ਼ਮਣ ਦੇ ਬਹਿਰੀ ਜਹਾਜ਼ਾਂ ਨੂੰ ਆਪਣੇ ਰੇਡੀਓ ਲੋਕੇਸ਼ਨ ਸਿਸਟਮ ਰਾਹੀਂ ਲੱਭ ਕੇ ਉੱਤੇ ਜਾ ਕੇ ਅੱਪੜ ਕੇ ਬੰਬ ਮਾਰ ਕੇ ਉਹਨਾਂ ਨੂੰ ਸਮੁੰਦਰ ਵਿੱਚ ਹੀ ਗਰਕ ਕਰ ਦਿੰਦੇ। ਬਰਤਾਨਵੀ ਬੰਬਾਰ ਵੇਲੇ ਸਿਰ ਠੀਕ ਥਾਂ ਬੰਬਾਰੀ ਕਰਕੇ ਜਰਮਨ ਫੌਜੀ ਠਿਕਾਣੇ ਆਸਲਾ ਬਣਾਉਣ ਵਾਲੀਆਂ ਫੈਕਟਰੀਆਂ ਤੇ ਸਨਅਤੀ ਸ਼ਹਿਰਾਂ ਨੂੰ ਤਬਾਹ ਬਰਬਾਦ ਕਰਦੇ ਰਹੇ। ਇਹਨਾਂ ਤਬਾਹੀਆਂ ਨੇ ਜਰਮਨੀ ਦਾ ਲੱਕ ਤੋੜ ਦਿੱਤਾ। ਫਿਜ਼ਾਵਾਂ ਵਿੱਚ ਰਾਇਲ ਏਅਰ ਫੋਰਸ ਦੀ ਬਰਤਰੀ ਜੰਗ ਮੁੱਕਣ ਤੀਕਰ ਪਹਿਲੇ ਹੀ ਸਾਬਤ ਹੋ ਗਈ ਸੀ। ਇਹ ਇੱਕ ਹਕੀਕਤ ਹੈ ਕਿ ਦੂਜੀ ਆਲਮੀ ਜੰਗ ਜਿੱਤਣ ਵਿੱਚ ਰੇਡਾਰ ਦੀ ਵੀ ਵੇਲੇ ਸਿਰ ਇਜਾਦ ਨੇ ਇਤਿਹਾਦੀ ਫੌਜਾਂ ਦਾ ਬਹੁਤ ਸਾਥ ਦਿੱਤਾ। ਜੇ ਰੇਡਾਰ ਦੀ ਕਾਢ ਬਾਰੇ ਤਾਰੀਖੀ ਸਾਇੰਸੀ ਹਵਾਲਿਆਂ ਨਾਲ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਰੇਡਾਰ ਦਾ ਬਣਨਾ ਕੋਈ ਇਤਫਾਕੀ ਵਾਕਿਆ ਜਾਂ ਇੱਕ ਦੋ ਦਿਨਾਂ ਦੇ ਵਿੱਚ ਨਹੀਂ ਕੀਤੇ ਤਜਰਬਿਆਂ ਦਾ ਫਲ ਸੀ, ਸਗੋਂ ਇਹ ਇਜਾਦ ਦੁਨੀਆ ਦੇ ਕਈ ਨਾਮੀ ਗ੍ਰਾਮੀ ਸਾਇੰਸਦਾਨਾਂ ਦਾ ਵਰ੍ਹਿਆਂ ਬੱਧੀ ਖੋਜ ਸਿੱਟਾ ਸੀ। 1831 ਵਿੱਚ ਸਭ ਤੋਂ ਪਹਿਲਾਂ ਮਸ਼ਹੂਰ ਸਾਇੰਸਦਾਨ ਜੇਮਸ ਕਲੀਅਰ ਮੈਕਸਵੈਲ ਨੇ ਰਿਆਜ਼ੀ ਦੇ ਹਿਸਾਬ ਕਿਤਾਬ ਨਾਲ ਸਾਬਤ ਕੀਤਾ ਕਿ ਰੇਡੀਓ ਲਹਿਰਾਂ ਰੋਸ਼ਨੀ ਦੀ ਰਫ਼ਤਾਰ ਨਾਲ ਸਫ਼ਰ ਕਰਦੀਆਂ ਨੇ ਤੇ ਇੰਝ ਹੀ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਸ਼ਹਿਰ ਨਾਲ ਟਕਰਾ ਕੇ ਪਿੱਛਾ ਪਰਤਦੀਆਂ ਨੇ। ਮੈਕਸਵੈਲ ਤੋਂ ਮਗਰੋਂ 1888 ਨੂੰ ਜਰਮਨੀ ਵਿੱਚ ਅਮਲੀ ਤਜਰਬੇ ਕਰਦਿਆਂ ਇੱਕ ਸਾਇੰਸਦਾਨ ਰਿਚਰਡ ਹਾਰਟਨ ਨੇ ਇਹ ਸਾਬਤ ਕਰ ਦਿੱਤਾ ਕਿ ਰੇਡੀਓ ਲਹਿਰਾਂ ਮਸਨੂਈ ਤੌਰ 'ਤੇ ਵੀ ਪੈਦਾ ਕੀਤੀਆਂ ਜਾ ਸਕਦੀਆਂ ਨੇ। ਹਾਰਟਨ ਨੇ ਆਪਣੇ ਆਲਿਆਂ ਨਾਲ ਅਜਿਹੀਆਂ ਰੇਡੀਓ ਲਹਿਰਾਂ ਪੈਦਾ ਕਰਕੇ ਵਿਖਾਈਆਂ ਜਿਹੜੀਆਂ ਮਸਾਂ 2-4 ਫੁੱਟ ਦੂਰ ਤੱਕ ਹੀ ਅੱਪੜ ਸਕਦੀਆਂ ਸਨ। 1895 ਵਿੱਚ ਅਜ਼ੀਮ ਸਾਇੰਸਦਾਨ ਮਾਰਕੋਨੀ ਨੇ ਲੰਮੇ ਰੇਂਜ ਉੱਤੇ ਰੇਡੀਓ ਲਹਿਰਾਂ ਘੱਲਣ ਦੇ ਤਜਰਬੇ ਦਾ ਇੱਕ ਲੰਮਾ ਚੌੜਾ ਸਿਲਸਿਲਾ ਸ਼ੁਰੂ ਕੀਤਾ। ਉਹਨੇ ਹਾਰਟਨ ਨਾਲੋਂ ਚੰਗਾ ਸਾਜ਼ੋ ਸਮਾਨ ਵਰਤਿਆ ਤੇ ਉਹ ਤਾਕਤਵਰ ਰੇਡੀਓ ਲਹਿਰਾਂ ਪੈਦਾ ਕਰਨ ਵਿੱਚ ਕਾਮਯਾਬ ਹੋ ਗਿਆ। ਮਾਰਕੋਨੀ ਦੀ ਬਣਾਈਆਂ ਰੇਡੀਓ ਲਹਿਰਾਂ ਇੰਨੀਆਂ ਤਗੜੀਆਂ ਸਨ ਕਿ ਉਹਦੇ ਨਸ਼ਰ ਕੀਤੇ ਗਏ ਸਿਗਨਲ ਘੱਟ ਵੱਧ 2000 ਮੀਲ ਲੰਬੇ ਬਹਿਰੇ ਓਕੇਨਸ ਵੀ ਪਾਰ ਕਰਕੇ ਅਮਰੀਕਾ ਵਿੱਚ ਅੱਪੜ ਗਏ। ਉਦੋਂ ਮਾਰਕੋਨੀ ਨੇ ਜਿਹੜੀ ਪੇਸ਼ੀਨ ਗੋਈ ਕੀਤੀ ਸੀ ਉਹ ਬਾਅਦ ਵਿੱਚ ਅਜੋਕੇ ਰਡਾਰ ਤਿਕਰ ਅੱਪੜਨ ਦੀ ਪੱਗ ਡੰਡੀ ਸਾਬਤ ਹੋਈ। ਉਹਨੇ ਆਖਿਆ ਸੀ ਕਿ ਭਈ ਰੇਡੀਓ ਲਹਿਰਾਂ ਇੱਕ ਦਿਹਾੜੇ ਮੀਲਾਂ ਦੂਰ ਦੀਆਂ ਸ਼ੈਵਾਂ ਦੇ ਹੋਣ ਦਾ ਸੋਹ ਲੈਣ ਲਈ ਵਰਤੀਆਂ ਜਾਵਣਗੀਆਂ। ਮਾਰਕੋਨੀ ਨੇ ਰੇਡੀਓ ਲਹਿਰਾਂ ਬਾਰੇ ਆਪਣੀ ਖੋਜ ਜਾਰੀ ਰੱਖੀ। 1925 ਵਿੱਚ ਉਹ ਅਜਿਹੀਆਂ ਰੇਡੀਓ ਲਹਿਰਾਂ ਨਸ਼ਰ ਕਰਨ ਵਿੱਚ ਕਾਮਯਾਬ ਹੋ ਗਿਆ ਜਿਨ੍ਹਾਂ ਨੇ ਜਵਾਬੀ ਸਿਗਨਲ ਤੋਂ ਉਹਨੇ ਜ਼ਮੀਨ ਤੇ ਫਿਜ਼ਾ ਉੱਤੇ ਮੌਜੂਦ ਓਜ਼ੋਨ ਦੀ ਪੱਟੀ ਦੀ ਉਚਾਈ ਨਾਪੀ। ਉਂਝ ਤੇ ਇਹ ਸਾਰੇ ਕੰਮ ਮੁੱਢਲੇ ਰੇਡਾਰ ਦੇ ਕਾਰਨਾਮੇ ਹੀ ਵਿਖਾਲੀ ਦਿੰਦੇ ਨੇ, ਪਰ ਅਸਲ ਹਕੀਕਤ ਇਹ ਵੇ ਕਿ ਭਈ ਅੱਜ ਦਾ ਰੇਡਾਰ ਜਿਹੜਾ ਹੁਣ ਇੱਕ ਖਤਰਨਾਕ ਜੰਗੀ ਹਥਿਆਰ ਬਣ ਗਿਆ ਹੈ, ਉਹ ਨਾ ਕਿ ਉਦੋਂ ਅਜੇ ਬਣਿਆ ਸੀ ਤੇ ਨਾ ਹੀ ਸਾਇੰਸਦਾਨਾਂ ਨੂੰ ਪੂਰਾ ਅਹਿਸਾਸ ਸੀ ਕਿ ਇਹਨਾਂ ਰੇਡੀਓ ਲਹਿਰਾਂ ਨੂੰ ਵਰਤ ਕੇ ਕੋਈ ਅਜਿਹੀ ਮਸ਼ੀਨ ਵੀ ਬਣਾਈ ਜਾ ਸਕਦੀ ਹੈ। ਰੇਡੀਓ ਲੋਕੇਸ਼ਨ ਸਿਸਟਮ ਵਿੱਚ ਰੇਡੀਓ ਲਹਿਰਾਂ ਨੂੰ ਜੰਗੀ ਮਕਸਦਾਂ ਲਈ ਵਰਤਣ ਦੇ ਤਰੀਕੇ ਦੇ ਮੌਜਬ ਭਾਵੇਂ ਅੰਗਰੇਜ਼ ਸਾਇੰਸਦਾਨ ਸਨ, ਪਰ ਉਹ ਜਾਣਦੇ ਸਨ ਕਿ ਰੇਡੀਓ ਲਹਿਰਾਂ ਦੂਜੇ ਯੂਰਪੀ ਮੁਲਕਾਂ ਦੇ ਸਾਇੰਸਦਾਨਾਂ ਲਈ ਵੀ ਕੋਈ ਨਵੀਂ ਸ਼ੈ ਨਹੀਂ। ਇਸ ਲਈ ਉਹਨਾਂ ਆਪਣੀ ਇਜਾਦ ਨੂੰ ਡਾਢਾ ਖੁਫੀਆ ਰੱਖਿਆ, ਪਰ ਇਹਦੇ ਬਾਰੇ ਤਕਨੀਕੀ ਜਾਣਕਾਰੀ ਅਮਰੀਕਾ ਨੂੰ ਦੇ ਦਿੱਤੀ ਗਈ। ਅਮਰੀਕੀ ਸਾਇੰਸਦਾਨਾਂ ਨੇ ਇਸ ਸਿਸਟਮ
ਉੱਤੇ ਇੰਨੀ ਮਿਹਨਤ ਕੀਤੀ ਕਿ ਕੁਝ ਮਹੀਨਿਆਂ ਵਿੱਚ ਬਰਤਾਨੀਆ ਦਾ ਰੇਡੀਓ ਲੋਕੇਸ਼ਨ ਸਿਸਟਮ ਬਹੁਤ ਸਭ ਤੋਂ ਤਾਕਤਵਰ ਤੇ ਚੋਖਾ ਖਤਰਨਾਕ ਜਾਸੂਸੀ ਆਲਾ ਬਣ ਗਿਆ। ਅਮਰੀਕੀਆਂ ਇਹਦੇ ਵਿੱਚ ਇੰਨੀਆਂ ਜਿੱਦਤਾਂ ਪੈਦਾ ਕਰ ਦਿੱਤੀਆਂ ਕਿ ਉਹ ਅਸਲੋਂ ਹੀ ਇੱਕ ਨਵੀਂ ਸ਼ੈ ਬਣ ਗਿਆ। ਉਹਨਾਂ ਇਹਦਾ ਨਾਂ ਵੀ ਬਦਲ ਕੇ ਰਡਾਰ ਰੱਖ ਦਿੱਤਾ। ਅੱਜ ਇਹੋ ਨਾਂ ਸਾਰੀ ਦੁਨੀਆ ਵਿੱਚ ਪ੍ਰਚਲਿਤ ਹੈ। ਭਾਵੇਂ ਮੁੱਢਲਾ ਰਡਾਰ ਦੁਸ਼ਮਣ ਦੇ ਹਵਾਈ ਜਹਾਜ਼ਾਂ ਦੇ ਹਮਲੇ ਦਾ ਪਹਿਲੋਂ ਤੋਂ ਪਤਾ ਲਾਉਣ ਲਈ ਬਣਾਇਆ ਗਿਆ ਸੀ, ਪਰ ਵੇਲਾ ਲੰਘਣ ਦੇ ਨਾਲ ਨਾਲ ਹੋਰ ਬਹੁਤ ਸਾਰੇ ਕੰਮ ਲੈ ਜਾਣ ਲੱਗ ਪਏ। ਅੱਜ ਕੱਲ੍ਹ ਰਡਾਰ ਹਰ ਮੁਲਕ ਲਈ ਇਲਾਕਾਈ ਦਿਫਾ ਦਾ ਲਾਜ਼ਮੀ ਅੰਗ ਹੋਣ ਤੋਂ ਅੱਡ ਆਮ ਸ਼ਹਿਰੀ ਜ਼ਿੰਦਗੀ ਵਿੱਚ ਰੋਜ਼ ਦਿਹਾੜੇ ਵਰਤੀ ਜਾਣ ਵਾਲੀ ਮਸ਼ੀਨ ਬਣ ਗਿਆ ਹੈ। ਜੰਗ ਦੇ ਜ਼ਮਾਨੇ ਵਿੱਚ ਇਹ ਫੌਜਾਂ ਨੂੰ ਦੁਸ਼ਮਣ ਹਵਾਈ ਜਹਾਜ਼ਾਂ ਅਤੇ ਮਿਜ਼ਾਈਲਾਂ ਦੇ ਹਮਲੇ ਦੀ ਵਾਰਨਿੰਗ ਦਿੰਦਾ ਸੀ। ਸਮੁੰਦਰ ਵਿੱਚ ਤਰਦੇ ਹੋਏ ਦੁਸ਼ਮਣ ਬਹਿਰੀ ਜਹਾਜ਼ਾਂ ਦਾ ਦੂਰੋਂ ਹਜ਼ਾਰਾਂ ਮੀਲ ਦੂਰੋਂ ਤੋਂ ਹੀ ਖਤਰਾ ਦੱਸਦਾ ਸੀ। ਰਡਾਰ ਪਹਾੜ ਅਤੇ ਵਾਦੀਆਂ ਵਿੱਚ ਦੁਸ਼ਮਣ ਫੌਜਾਂ ਦੇ ਫੇਰੇ ਟੋਰੇ ਬਾਰੇ ਮੁਸਲਸਲ ਇਤਲਾਵਾਂ ਦਿੰਦਾ ਸੀ। ਇਹੋ ਹੀ ਹਵਾਈ ਹਮਲਿਆਂ ਵਿੱਚ ਆਪਣੇ ਬੰਬਾਰ ਅਤੇ ਲੜਾਕੇ ਤਿਆਰਿਆਂ ਨੂੰ ਨਿਸ਼ਾਨਾ ਉੱਤੇ ਸਹੀ ਵੇਲੇ ਬੰਬਾਰੀ ਕਰਨ ਵਿੱਚ ਮਦਦ ਦਿੰਦਾ। ਰਡਾਰ ਨੇ ਸ਼ਹਿਰੀ ਹਵਾਬਾਜ਼ੀ ਵਿੱਚ ਡਾਢੀਆਂ ਆਸਾਨੀਆਂ ਪੈਦਾ ਕਰ ਦਿੱਤੀਆਂ। ਅੱਜ ਕੱਲ੍ਹ ਮੁਸਾਫਰ ਅਤੇ ਸਮਾਨ ਢੋਣ ਵਾਲੇ ਉੱਡਣੇ ਅਤੇ ਤਰਨੇ ਜਹਾਜ਼ਾਂ ਦੀ ਰਹਿਨੁਮਾਈ ਲਈ ਇਹ ਇੱਕ ਇੰਤਹਾਈ ਜ਼ਰੂਰੀ ਆਲਾ ਬਣ ਗਿਆ ਹੈ ਕਿ ਸੰਘਣੇ ਬੱਦਲਾਂ ਵਿੱਚ ਉੱਡਣੇ ਬਹੁ ਤਰੀਖੇ ਹਵਾਈ ਜਹਾਜ਼ਾਂ ਨੂੰ ਇੱਕ ਦੂਜੇ ਨਾਲ ਭਿੜਨ ਤੋਂ ਬਚਾਉਣ ਲਈ ਸੰਘਣੀਆਂ ਧੁੰਦਾਂ ਵਿੱਚੋਂ ਗੁਜ਼ਰਦੇ ਹੋਏ ਬਹਿਰੀ ਜਹਾਜ਼ਾਂ ਨੂੰ ਸਮੁੰਦਰੀ ਚਟਾਨਾਂ ਤੋਂ ਅਤੇ ਵੱਡੇ ਵੱਡੇ ਬਰਫਾਨੀ ਤੋਦਿਆਂ ਤੋਂ ਨਾਲ ਟਕਰਾਉਣ ਤੋਂ ਬਚਾਉਣ ਲਈ ਇਹੋ ਹੀ ਵਰਤਿਆ ਜਾ ਰਿਹਾ ਹੈ। ਇਹਨੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੇ ਕੰਮ ਨੂੰ ਵੀ ਢੇਰ ਸੌਖਾ ਕਰ ਦਿੱਤਾ ਹੈ। ਇਹ ਦੂਰ ਦੁਰਾਡੇ ਸਮੁੰਦਰੀ ਜਹਾਜ਼ਾਂ ਨੂੰ ਸਾਹਿਲ ਦੇ ਆਉਣ ਲਈ ਸਹੀ ਰਾਹ ਦੱਸਦਾ ਹੈ। ਹਵਾਈ ਜਹਾਜ਼ ਨੂੰ ਹਨੇਰੇ ਦੇ ਬੈੜੇ ਮੌਸਮ ਵਿੱਚ ਉਤਰਨ ਹਵਾਈ ਅੱਡੇ ਉੱਤੇ ਉਤਰਨ ਲਈ ਮਦਦ ਦਿੰਦਾ ਹੈ ਅਤੇ ਆਮ ਸ਼ਹਿਰੀ ਵਰਤਾਵੇ ਵਿੱਚ ਰਡਾਰ ਮਹਿਕਮੇ ਮੌਸਮੀਆਤ ਦੇ ਕੰਮ ਆਉਂਦਾ ਹੈ। ਮਹਿਕਮੇ ਮੌਸਮੀਆਤ ਆਉਣ ਵਾਲੇ ਮੌਸਮਾਂ ਦਾ ਰਡਾਰ ਰਾਹੀਂ ਗਵੇੜ ਲਾ ਕੇ ਪੇਸ਼ੀਨਗੋਈਆਂ ਕਰਦੇ ਨੇ। ਜਦੀਦ ਤਰੀਨ ਰਡਾਰ ਸਾਇੰਸਦਾਨਾਂ ਨੂੰ ਖਲਾ ਵਿੱਚ ਵੱਡੇ ਵੱਡੇ ਰਾਕਟ ਅਤੇ ਖਲਾਈ ਸਟੇਸ਼ਨ ਗੱਲਣ ਵਿੱਚ ਮਦਦ ਕਰਦੇ ਨੇ। ਚੰਦ ਦੀ ਸਤ੍ਹਾ ਉੱਤੇ ਖੈਰ ਖਰੀਅਤ ਨਾਲ ਉਤਰਨ ਵਾਲੇ ਅਮਰੀਕੀ ਖਲਾਬਾਜ਼ ਵੀ ਰਡਾਰ ਰਾਹੀਂ ਇਹ ਕਾਰਨਾਮਾ ਕਰਕੇ ਵਿਖਾਉਣ ਦੇ ਕਾਬਲ ਹੋਏ ਸਨ। ਦਿਨ ਬ ਦਿਨ ਨਵੀਆਂ ਤਕਨੀਕੀਆਂ ਵਰਤ ਕੇ ਰਡਾਰ ਕੋਲੋਂ ਨਿੱਤ ਨਵੇਂ ਕੰਮ ਲੈ ਜਾਂਦੇ। ਵੇਲੇ ਦੇ ਨਾਲ ਨਾਲ ਇਹਦੇ ਗੁਣ ਵੱਧਦੇ ਜਾ ਰਹੇ ਨੇ। ਇਸ ਲਈ ਇਸ ਵੇਲੇ ਮੁਸਤਕਬਲ ਦੇ ਰਡਾਰ ਦੇ ਬੇਹੱਦ ਅਨੋਖੇ ਕੰਮਾਂ ਬਾਰੇ ਪੇਸ਼ਨਗੋਈ ਕਰਨਾ ਵੀ ਔਖਾ ਹੋ ਗਿਆ ਹੈ।